अच्छा ये चिड़िया वास्ते सही घोंसला मतलब कि पानी दे विच पैन लगा सर ਵਿੱਚ ਜ਼ਰੂਰ ਪਏਗਾ ਪਾਣੀ अच्छा ਲੇਕਿਨ ਜਦੋਂ ਗਿੱਲਾ ਹੋ ਕੇ ਖੁਸ਼ਕ ਹੋਏਗਾ ਨਾ ਇਹਦੇ ਨਾਲ ਵੀ ਹਾਰਡ ਹੋ ਜਾਏਗਾ अच्छा ਹਾਂਜੀ मैनू किन्ने दा दिओ ते निका ਦੇਖ ਲਓ ਸਰ ਜੋ ਜਾਇਜ਼ ਮੁਨਾਸਬ ਸਾਡੇ ਬੱਚੇ ਰੋਜ਼ੇ ਰੱਖ ਲੈਣਾ ਜੋ ਜਾਇਜ਼ ਮੁਨਾਸਬ अल्लाह तुहाडे बच्चों नूं बहुती रोजी हलाल दी कमांदे हो पे जी अल्लाह तुहानू बहुता देवे ਤਾਬੇਦਾਰ मेरा ना दिल है मैं दो वड्डे लवां ਹਾਂਜੀ ये मैनू एक किन्ने दा दिओ ते ਇਹ ਤੁਹਾਨੂੰ 550 ਦਾ ਲਾ ਦਿੰਦੇ 550 ਦਾ ਇੱਕ ਹਾਂਜੀ ਦੋ ਦਿਓ ਮੈਨੂੰ ਵੱਡੇ ਹਾਂਜੀ ਤੇ ਚਾਰ ਦਿਓ ਮੈਨੂੰ ਛੋਟੇ ਠੀਕ ਹੋ ਗਿਆ ਸਰ ਛੋਟਾ ਕਿੰਨੇ ਦਾ ਲਾਓ ਤੇ ਛੋਟਾ ਤੁਹਾਨੂੰ 350 ਦਾ ਲਾ ਦਿੰਦੇ ਨਹੀਂ ਉਹ 300 ਦਾ ਫਿਰ ਲਾਓ ਨਾ ਚਲੋ ਜੀ 300 ਦਾ ਲਾ ਲਓ ਉਹ 300 ਦਾ ਸਰ 300 ਦਾ ਲਾ ਦਿਓ ਤੇ ਇਹ 500 ਦਾ ਇਹ ਫਿਰ ਦੋ ਵੱਡੇ ਤੇ ਚਾਰ ਛੋਟੇ ਦੇ ਠੀਕ ਹੋ ਗਿਆ ਚਲੋ ਠੀਕ ਤਾਬੇਦਾਰ ਇਹ ਇੱਕ ਇਹ ਤਿੰਨ ਤਿੰਨ ਕਰਨੇ ਨੇ ਕਿ ਚਾਰ ਨਹੀਂ। ਦੋ ਕਰਨੇ ਨੇ ਦੋ ਵੱਡੇ ਤੇ ਚਾਰ ਛੋਟੇ ਅਸਲ ਦੇ ਵਿੱਚ ਸ਼ੌਕੀਆ ਮਤਲਬ ਹੈ ਡੈਕੋਰੇਸ਼ਨ ਹੀ ਹੈ ਨਾ ਤੇ ਚੀਜ਼ ਖਰੀਦਣਾ ਮੇਰਾ ਮਤਲਬ ਕਿ ਏਡੀ ਮਜਬੂਰੀ ਨਹੀਂ ਵੇਖੋ ਇਹ ਨੇ ਡੈਕੋਰੇਸ਼ਨ ਪੀਸ ਨੇ ਮੈਂ ਖਰੀਦ ਕੇ ਖੁਸ਼ ਹਾਂ ਉਹ ਵੇਚ ਕੇ ਖੁਸ਼ ਨੇ ਜੇ ਅੱਲਾ ਨੇ ਗੁੰਜਾਇਸ਼ ਦਿੱਤੀ ਹੋਵੇ ਅੱਲਾ ਨੇ ਇੰਨੀ ਕਪੈਸਿਟੀ ਦਿੱਤੀ ਹੋਵੇ ਚਲੋ ਮੈਂ ਵੀ ਮਾੜਾ ਬੰਦਾ ਵਾਂ ਮੈਂ ਕਿਹੜਾ ਕੋਈ ਅਰਬਪਤੀ ਕਰੋੜਪਤੀ ਆ ਲੇਕਿਨ ਜਿੰਨੀ ਕਿ ਗੁੰਜਾਇਸ਼ ਨਿਕਲਦੀ ਹੋਵੇ ਉਹਨਾਂ ਕਰ ਬੰਦੇ ਨੂੰ ਕਿਸੇ ਦਾ ਹੱਥ ਪਵਾ ਛੱਡਣਾ ਚਾਹੀਦਾ ਮਿਸਾਲ ਦੇ ਤੌਰ ਤੇ ਹੁਣ ਇਹ ਭਾਈ ਹਰੀ ਨੇ ਰਿਜ਼ਕ ਹਲਾਲ ਕਮਾ ਰਹੇ ਨੇ ਬੱਚਿਆਂ ਵਾਸਤੇ ਹਲਾਲ ਦੀ ਰੋਟੀ ਰੋਜ਼ੀ ਕਮਾ ਰਹੇ ਨੇ ਮੰਗਦੇ ਨਹੀਂ ਕਿੱਡੀ ਵੱਡੀ ਗੱਲ ਹੈ ਯਾਨੀ ਕਿ ਕਿਸੇ ਕੋਲੋਂ ਮੰਗਦੇ ਨਹੀਂ ਹਲਾਲ ਦਾ ਕਮਾਉਂਦੇ ਨੇ ਹਲਾਲ ਦਾ ਖਾਂਦੇ ਨੇ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਜੇ ਇਹਨਾਂ ਨੂੰ ਅਸੀਂ ਕੋਈ 100 2 400 500 ਵੱਧ ਦੇ ਛੜਾਂਦੇ ਤੇ ਇਹਦੇ ਵਿੱਚ ਸਾਡਾ ਵਿਗੜਨਾ ਕੋਈ ਨਹੀਂ ਇਹਨਾਂ ਦਾ ਥੋੜਾ ਜਿਹਾ ਆਸਰਾ ਹੋ ਜਾਏਗਾ ਰੇਟ ਕਰਕੇ ਸ਼ੈ ਲੈਣੀ ਹੈ ਨਾ ਸੋ ਜਿੱਥੇ ਵੀ ਤੁਸੀਂ ਮਤਲਬ ਜਾਂਦੇ ਹੋ ਕਿਤੇ ਫਰੂਟ ਲੈਣ ਵਾਸਤੇ ਜਾਂ ਸਬਜ਼ੀ ਲੈਣ ਵਾਸਤੇ ਕੋਈ ਫੇਰੀ ਵਾਲੇ ਕਰੋ ਰੇੜੀ ਵਾਲੇ ਕੋਲੋਂ ਮਿਸਾਲ ਦੇਣਾ ਪਿਆ ਤੇ ਇਹ ਨਾ ਸੋਚਿਆ ਕਰੋ ਕਿ ਉਹ ਇੰਨੀ ਸਾਡੇ ਕੋਲ ਛੋਈ ਲਾਂਦਾ ਪਿਆ ਜਾਂ ਇੰਨੇ ਕਮਾਉਂਦਾ ਪਿਆ ਬਸ ਇਹ ਵੇਖੋ ਕੋਈ ਪਾਪੜ ਵੇਚਦਾ ਪਿਆ ਕੋਈ ਮਰੂੰਡਾ ਵੇਚਦਾ ਪਿਆ ਕੋਈ ਕੁਲਫੀਆਂ ਵੇਚਦਾ ਪਿਆ ਕੋਈ ਅਮਰੂਦ ਵੇਚਦਾ ਪਿਆ ਤੇ ਉਹ ਕਦੋਂ ਦਿਹਾੜੀ ਦਾ ਕੋਈ ਲੱਖ ਕਮਾ ਕੇ ਬਚਾ ਕੇ ਜਾਂਦਾ ਤੇ ਜੇ ਅਸੀਂ ਉਹਨੂੰ ਰੁਪਈਏ 50 20 100 ਵੱਧ ਦੇ ਝੜਾਂਦੇ ਸਾਡਾ ਵਿਗੜਨਾ ਕੋਈ ਨਹੀਂ ਉਹਦਾ ਥੋੜਾ ਜਿਹਾ ਆਸਰਾ ਹੋਏਗਾ ਤੇ ਨਾਲੇ ਉਹਦੀ ਦਿਲ ਜੋਈ ਹੋਏਗੀ ਉਹ ਮਿਹਨਤ ਕਰੇਦਾ ਉਹ ਸਗੋਂ ਹਲਾਲ ਦੀ ਹੋਰ ਕਮਾਏ ਦਾ ਸਾਡੇ ਮੁਆਸ਼ਰੇ ਦੀ ਇੱਕ ਤਲਹ ਹਕੀਕਤ ਹੈ ਕਿ ਅਸੀਂ ਕੰਮ ਕਰਨ ਵਾਲੇ ਬੰਦੇ ਨੂੰ ਇਗਨੋਰ ਕਰਨੇ ਆ ਉਹਦੇ ਹਾਲ ਇੰਨੀ ਤਵੱਜੋ ਨਹੀਂ ਦਿੰਦੇ ਉਹਨੂੰ ਅਹਿਮੀਅਤ ਨਹੀਂ ਦਿੰਦੇ ਤੇ ਮੰਗਣ ਵਾਲੇ ਨੂੰ 10 20 50 ਰੁਪਏ ਦੇ ਹੜਨੇ ਆ ਸੋ ਮੰਗਣ ਵਾਲੇ ਦੀ ਜਿਹੜਾ ਨੈਣੀ ਪ੍ਰਾਣੀ ਠੀਕ ਠਾਕ ਹੈ ਹੱਡ ਸਤਰਾਨ ਬਿਲਕੁਲ ਸਲਾਮਤ ਹੈ ਉਹਦੀ ਹੌਸਲਾ ਸ਼ਿਕਨੀ ਕਰਨੀ ਚਾਹੀਦੀ ਹੈ ਕਿ ਕਿੱਡਾ ਬੜਾ ਜਣਾ ਕੋਈ ਮਿਹਨਤ ਮਜ਼ਦੂਰੀ ਕਰ ਤੇ ਜਿਹੜਾ ਬੰਦਾ ਹੱਕ ਹਲਾਲ ਦੀ ਕਮਾਉਂਦਾ ਉਹਨੂੰ ਮੇਰਾ ਮਤਲਬ ਹੈ ਥੋੜਾ ਜਿਹਾ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਭਾਈ ਤੂੰ ਅੱਛਾ ਕਰਨਾ ਪਿਆ ਅੱਲਾ ਤੈਨੂੰ ਬਹੁਤਾ ਦੇ ਸੋਹਣਾ ਰਿਜ਼ਕ ਕਮਾਉਣਾ ਪਿਆ ਸੋ ਅਸੀਂ ਚੌਧਰੀ ਸਾਹਿਬ ਕੋਲੋਂ ਖਰੀਦ ਲੈਨੇ ਆ ਕਿਥੇ ਨੇ ਦੋ ਵੱਡੇ ਤੇ ਚਾਰ ਛੋਟੇ ਇੱਕ ਮਿੰਟ ਦਿਓ ਜੀ ਮੈਨੂੰ ਅਸਾਂ ਖਰੀਦ ਲਏ ਨੇ ਚਾਰ ਵੱਡੇ ਘੌਂਸਲੇ ਤੇ ਦੋ ਛੋਟੇ ਦੋ ਵੱਡੇ ਘੌਂਸਲੇ ਤੇ ਚਾਰ ਛੋਟੇ ਅਸਾਂ ਖਰੀਦ ਲਏ ਨੇ ਤੇ ਇਹਨਾਂ ਦਾ ਹੁਣ ਮੈਂ ਟੋਟਲ ਤੁਹਾਨੂੰ ਕਿੰਨਾ ਦਵਾਂ ਇਹ ਸਰ ਤੁਹਾਡਾ ਹੋ ਗਿਆ 2200 12 ਤੇ 10 2200 ਰੁਪਇਆ ਮੈਂ ਤੁਹਾਨੂੰ ਦੇਣਾ 2500 ਰੁਪਇਆ ਠੀਕ ਹੈ ਜੀ ਰੇਟ ਤੁਹਾਡੇ ਨਾਲ ਅੱਗੇ ਕੀਤਾ ਕਿਉਂਕਿ ਰੇਟ ਕਰਨਾ ਮੇਰੇ ਨਬੀ ਦੀ ਸੁਨਨਤ ਹੈ ਤੇ ਮੈਂ ਤੁਹਾਨੂੰ 2500 ਰੁਪਇਆ ਦੇਣਾ ਤੇ ਅੱਲਾਹ ਕੋਲੋਂ ਦੁਆ ਕਰਨ ਵਾਲਾ ਤੁਹਾਨੂੰ ਬਹੁਤਾ ਦੇ ਜੀ 1000 2000 ਤੇ ਇਹ 500 ਠੀਕ ਹੈ ਜੀ ਰਾਜ਼ੀ ਹੋ ਚਲੋ ਜੀ ਲਓ ਜੀ ਦੁਆਵਾਂ ਦੇ ਵਿੱਚ ਯਾਦ ਰੱਖਿਓ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਲਾਹ ਸੋਹਣੇ ਦੇ ਵਾਲੇ